ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272255500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 6 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਵੱਡੀ ਖਬਰ ਤੋਂ, ਜਿਹੜੀ ਖਬਰ ਦੇ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਔਰ ਜਿਹਦੇ ਮਨ ਦੇ ਵਿੱਚ ਇਸ ਖਬਰ ਤੋਂ ਬਾਅਦ ਕਈ ਤਰ੍ਹਾਂ ਦੇ ਤੌਖਲੇ ਨੇ। ਗੱਲ ਕਰੀਏ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੇ ਗਏ ਹਮਲੇ ਦੇ ਬਾਰੇ। ਇਹ ਮਿਜ਼ਾਈਲ ਹਮਲਾ ਕੀਤਾ ਗਿਆ ਤੇ ਇਹਦੇ ਵਿੱਚ ਦਾਅਵਾ ਇਹ ਕੀਤਾ ਗਿਆ ਕਿ 9 ਅੱਤਵਾਦੀ ਟਿਕਾਣੇ ਤਬਾਹ ਕੀਤੇ ਗਏ ਨੇ ਤੇ 30 ਮੌਤਾਂ ਹੋਈਆਂ ਨੇ ਜੀ। ਬਿਲਕੁਲ ਪ੍ਰਵੀਨ ਜੀ, ਰਾਤ ਦੇ ਕਰੀਬ 1:30 ਵਜੇ, ਮਤਲਬ ਸਾਡੀ ਮੰਗਲਵਾਰ ਦੀ ਰਾਤ ਬੀਤ ਗਈ ਸੀ ਤੇ ਬੁੱਧਵਾਰ ਦੀ ਤੜਕ ਚੜ੍ਹਨ ਵਾਲੀ ਸੀ, ਜਦੋਂ 1:30 ਵਜੇ ਦੇ ਕਰੀਬ ਭਾਰਤੀ ਫੌਜ ਨੇ ਸਾਂਝੇ ਤੌਰ ਤੇ ਸਾਡੀ ਮਤਲਬ ਜਿਹੜੀ ਥਲ ਸੈਨਾ ਉਹਨੇ ਤੇ ਜਿਹੜੀ ਹਵਾਈ ਸੈਨਾ ਉਹਨੇ, ਇਹਨਾਂ ਨੇ ਮਿਲ ਕੇ ਕਹਿੰਦੇ ਸਾਂਝਾ ਆਪਰੇਸ਼ਨ ਕੀਤਾ। ਜੋ ANI ਦੀ ਰਿਪੋਰਟ ਹੈ ਜੀ, ANI ਦੀ ਰਿਪੋਰਟ ਦੇ ਜਿਹੜੀ ਅਧਿਕਾਰਤ ਨਿਊਜ਼ ਏਜੰਸੀ ਹੈ ਉਹਦੀ ਰਿਪੋਰਟ ਦੇ ਅਨੁਸਾਰ ਉਹਨਾਂ ਨੇ ਕੁਝ ਫੁਟੇਜ ਵੀ ਜਾਰੀ ਕੀਤੀਆਂ ਨੇ। ਉਹਦੇ ਆਧਾਰ ਦੇ ਉੱਤੇ ਇਹ ਹੈ ਕਿ ਭਾਰਤੀ ਫੌਜ ਨੇ ਮਿਲ ਕੇ ਸਾਂਝਾ ਆਪਰੇਸ਼ਨ ਸੰਦੂਰ ਨੂੰ ਅੰਜਾਮ ਦਿੱਤਾ ਤੇ ਇਸ ਦੇ ਵਿੱਚ ਪਾਕਿਸਤਾਨ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਗਈ ਹੈ। ਮਤਲਬ ਤੁਸੀਂ ਇਹਨੂੰ ਮਿਜ਼ਾਈਲ ਦਾਗਣ ਦੇ ਹਵਾਲੇ ਕਹਿ ਸਕਦੇ ਹੋ ਕਿ 24 ਦੇ ਕਰੀਬ ਮਿਜ਼ਾਈਲ ਦਾਗਣ ਦਾ ਹਵਾਲਾ ਆ ਰਿਹਾ ਤੇ ਕਿਹਾ ਜਾ ਰਿਹਾ ਕਿ 9 ਅੱਤਵਾਦੀ ਟਿਕਾਣੇ ਨੇ, ਜਿਨ੍ਹਾਂ ਚੋਂ 5 ਜਿਹਨੂੰ ਪਾਕਿਸਤਾਨ ਕਬਜ਼ੇ ਵਾਲਾ ਕਸ਼ਮੀਰ ਆ ਜਿਹੜਾ POK ਕਹਿੰਦੇ ਇਹਨੂੰ, 5 ਉਹਨਾਂ ਥਾਵਾਂ ਦੇ ਉੱਤੇ ਟਿਕਾਣੇ ਨੇ ਤੇ 4 ਪ੍ਰੋਪਰ ਪਾਕਿਸਤਾਨ ਦੇ ਅੰਦਰ ਵਾਲੇ ਖੇਤਰ ਨੇ। ਸੋ 9 ਟਿਕਾਣੇ ਦੇ ਉੱਤੇ ਕਹਿੰਦੇ ਕਿ ਇਹ ਮਿਜ਼ਾਈਲ ਅਟੈਕ ਕੀਤਾ ਗਿਆ, ਜਿਹਦੇ ਵਿੱਚ 30 ਮੌਤਾਂ ਹੋਣ ਦੀ ਖਬਰ ਹੈ। ਸੋ ਇਹ ਪਹਿਲਗਾਮ ਜਿਹੜਾ ਅੱਤਵਾਦੀ ਹਮਲਾ ਸੀਗਾ ਜਿਹਦੇ ਵਿੱਚ ਸਾਡੇ ਜੀ ਮਾਰੇ ਗਏ, ਉਸ ਘਟਨਾ ਤੋਂ 15 ਦਿਨਾਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸੋ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਇਹ 9 ਟਿਕਾਣਿਆਂ ਦੇ ਉੱਤੇ ਅੱਤਵਾਦੀ, ਖਾਸ ਕਰ ਅੱਤਵਾਦੀ ਟਿਕਾਣਿਆਂ ਦੇ ਉੱਤੇ ਜਿਹੜੀ ANI ਦੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਕੋਈ ਆਮ ਪਬਲਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਤੇ ਫੌਜ ਦੇ ਕਿਸੇ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ। ਸੋ ਜਿਹੜੇ ਕੁੱਲ ਮਿਲਾ ਕੇ ਜੈਸ਼ ਤੇ ਲਸ਼ਕਰ ਦੇ ਜਿਹੜੇ ਕਹਿੰਦੇ ਹੈੱਡਕੁਆਟਰ ਨੇ ਉਹ ਭਾਰਤੀ ਫੌਜ ਨੇ ਤਬਾਹ ਕਰ ਦਿੱਤੇ ਨੇ। ਤੇ ਇਸ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ 1:30 ਵਜੇ ਦਾ ਟਾਈਮ ਦਿੱਤਾ ਜਾ ਰਿਹਾ ਤੇ ਇਹਨੂੰ ਮੈਂ ਆਪਰੇਸ਼ਨ ਸੰਦੂਰ ਦਾ ਨਾਂ ਦਿੱਤਾ। ਠੀਕ ਹੈ। ਮੈਂ ਕੁਝ ਟਿਕਾਣੇ ਦੇਖ ਰਿਹਾ ਸੀਗਾ, ਉਹ ਚ ਬਹਾਵਲਪੁਰ ਹੈ, ਮੁਰੀਦੀ ਕੇ ਹੈ, ਬਾਗ ਹੈ, ਕੋਟਲੀ ਹੈ ਨਾ, ਗੁਲਪੁਰ ਹੈ, ਭੀਮਬੇਰ ਹੈ, ਇਸੇ ਤਰ੍ਹਾਂ ਸਿਆਲਕੋਟ ਹੈ, ਚੱਕ ਅਮਰੂ ਹੈ, ਮੁਜ਼ੱਫਰਾਬਾਦ ਹੈ। ਇਸ ਤਰ੍ਹਾਂ ਇਹ 9 ਟਿਕਾਣੇ ਉਹਨਾਂ ਦੇ ਖੇਤਰਾਂ ਦੇ ਅੰਦਰ ਇਹ ਮਿਜ਼ਾਈਲਾਂ ਦਾਗੀਆਂ ਗਈਆਂ ਨੇ ਤੇ ਉਹ ਟਿਕਾਣੇ ਨੇ ਜਿੱਥੇ ਕਹਿੰਦੇ ਕਿ ਅੱਤਵਾਦੀ ਆਪਣੀ ਗਤੀਵਿਧੀਆਂ ਚਲਾਉਂਦੇ ਸੀ, ਜਿੱਥੇ ਉਹ ਇਸ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਟ੍ਰੇਨਿੰਗ ਕਰਦੇ ਸੀ ਜਾਂ ਆਪਣੀਆਂ ਮੀਟਿੰਗਾਂ ਕਰਦੇ ਸੀ, ਹੈੱਡਕੁਆਟਰ ਸੀ। ਪਾਕਿਸਤਾਨ ਦੀ ਸਥਾਨਕ ਰਿਪੋਰਟ ਦੇ ਆਧਾਰ ਤੇ ਵੀ ਇਹ ਆ ਰਹੀ ਹੈ ਖਬਰ ਕਿ ਉਹਨਾਂ ਨੇ ਦਾਅਵਾ ਕੀਤਾ ਕਿ 24 ਮਿਸਾਈਲਾਂ ਦਾਗੀਆਂ ਗਈਆਂ ਤੇ 30 ਦੀਆਂ ਮੌਤ ਦੀ ਖਬਰ ਹੈ। ਇੱਧਰ ਭਾਰਤ ਵੱਲੋਂ ANI ਦੀ ਨਿਊਜ਼ ਏਜੰਸੀ ਦੀ ਵੀ ਰਿਪੋਰਟ ਇਹੀ ਹੈ ਕਿ ਲਸ਼ਕਰੇ ਤੇ ਜੈਸ਼ ਦੇ ਜਿਹੜੇ ਟਿਕਾਣੇ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਤੇ 30 ਦੀ ਇਹਦੇ ਵਿੱਚ 30 ਅੱਤਵਾਦੀਆਂ ਦੀ ਇਹਦੇ ਵਿੱਚ ਜਾਨ ਗਈ ਹੈ। ਭਾਰਤ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਅਸੀਂ ਬਿਲਕੁਲ ਵੀ ਨਿਸ਼ਾਨਾ ਨਹੀਂ ਬਣਾਇਆ। ਇੰਡੀਅਨ ਆਰਮੀ ਨੇ ਕਿਹਾ ਕਿ ਪਾਕਿਸਤਾਨ ਫੌਜ ਜਿੱਥੇ ਜਿੱਥੇ ਉਹਨਾਂ ਦੇ ਟਿਕਾਣੇ ਸੀ ਉਸ ਨੂੰ ਕੋਈ ਛੇੜਖਾਨੀ ਨਹੀਂ ਕੀਤੀ ਗਈ, ਅਸੀਂ ਸਿਰਫ ਅੱਤਵਾਦੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਿੱਥੇ ਉਹਨਾਂ ਟ੍ਰੇਨਿੰਗ ਸੈਂਟਰ ਚੱਲਦੇ ਸੀਗੇ ਔਰ ਇਹ ਸਾਂਝਾ ਆਪਰੇਸ਼ਨ ਸੀਗਾ ਇੰਡੀਅਨ ਆਰਮੀ ਦਾ ਤੇ ਹਵਾਈ ਫੌਜ ਦਾ। ਮੈਂ ਉੱਥੇ ਦੀ ਵੀ ਕੁਝ ਨਿਊਜ਼ ਲੱਭਣ ਦੀ ਕੋਸ਼ਿਸ਼ ਕੀਤੀ ਕਿ ਉੱਧਰਲਾ ਮੀਡੀਆ ਕੀ ਬੋਲ ਰਿਹਾ। ਉਹਦੇ ਵਿੱਚ ਮੈਂ ਦੇਖ ਰਿਹਾ ਸੀਗਾ Jio TV ਦੇ ਉੱਤੇ ਪਾਕਿਸਤਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ
ਖਵਾਜਾ ਆਸ਼ਿਕ, ਉਹ ਕਹਿ ਰਹੇ ਸੀ ਕਿ ਭਾਰਤੀ ਫੌਜ ਨੇ ਮਿਜ਼ਾਈਲ ਹਮਲਾ ਕੀਤਾ ਜੀ ਹੈ ਨਾ। ਇਸੇ ਤਰ੍ਹਾਂ ਫਿਰ ਦੂਜੇ ਕੁਝ ਰਿਪੋਰਟਾਂ ਇਹ ਵੀ ਆ ਰਹੀਆਂ ਸੀਗੀਆਂ, ਉਹ ਕਹਿ ਰਹੇ ਸੀਗੇ ਕਿ ਜੀ ਪਾਕਿਸਤਾਨ ਦੀ ਫੌਜ ਨੇ, ਆਰਮੀ ਨੇ ਭਾਰਤੀ ਫੌਜ ਦੇ 5 ਜਹਾਜ਼ ਡੇਗ ਲਏ। ਇਹੋ ਜਿਹੇ ਦਾਅਵੇ ਵੀ ਪਾਕਿਸਤਾਨ ਮੀਡੀਆ 'ਚ ਚੱਲ ਰਹੇ ਨੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਹੀਂ ਜੀ, ਸਾਡੇ ਤਾਂ 5 ਟਿਕਾਣੇ ਨਿਸ਼ਾਨੇ ਬਣਾਏ ਨੇ, 3 ਦੀ ਉਹ ਮੌਤ ਹੋਈ ਆ। ਫਿਰ ਕੁਝ ਮੀਡੀਆ ਇਹ ਵੀ ਕਹਿ ਰਿਹਾ ਸੀਗਾ ਕਿ ਨਹੀਂ, 8 ਟਿਕਾਣੇ ਨਿਸ਼ਾਨੇ ਤੇ ਆਏ ਨੇ ਜੀ, ਤੇ ਮੌਤਾਂ 9 ਦੇ ਉੱਪਰ ਨੇ ਜੀ, ਹੈ ਨਾ। ਫਿਰ ਕਹਿੰਦੇ ਨਹੀਂ ਜੀ, ਕੋਈ ਮੀਡੀਆ 6 ਟਿਕਾਣੇ ਵੀ ਕਹੀ ਜਾ ਰਹੇ। ਪਰ ਜਿਹੜੀ ਮੈਂ ਅਧਿਕਾਰ ਤੋਂ ਉੱਥੇ ਦੇ ਕੁਝ ਰਿਪੋਰਟਾਂ ਦੇਖ ਰਹੀ ਸੀ, ਉਹਦੇ ਵਿੱਚ ਇਹ ਦਾਅਵੇ ਹੈਗੇ ਨੇ ਕਿ 30 ਦੇ ਕਰੀਬ ਮੌਤਾਂ ਨੇ, 24 ਤੋਂ ਵੱਧ ਮਿਸਾਈਲਾਂ ਦਾਗੀਆਂ ਗਈਆਂ। ਔਰ ਭਾਰਤੀ ਮੀਡੀਆ ਦੇ ਵਿੱਚ ਵੀ NI ਦੀ ਰਿਪੋਰਟ ਦੇ ਆਧਾਰ ਤੇ ਇਹੀ ਗੱਲ ਚੱਲ ਰਹੀ ਆ ਕਿ ਬਿਲਕੁਲ ਜੀ 9 ਅੱਤਵਾਦੀ ਟਿਕਾਣੇ ਤਬਾਹ ਕੀਤੇ ਨੇ, ਔਰ 30 ਦੇ ਕਰੀਬ ਮੌਤਾਂ ਨੇ, ਔਰ 24 ਤੋਂ ਵੱਧ ਮਿਸਾਈਲਾਂ ਦਾਗੀਆਂ ਗਈਆਂ ਨੇ। ਮੈਂ ਦੇਖ ਰਿਹਾ ਸੀਗਾ ਕਿ ਜਿਹੜਾ ਪ੍ਰਵੀਨ ਜੀ ਉਰੀ ਹਮਲਾ ਹੋਇਆ ਸੀਗਾ, ਉਹ ਤੋਂ 11 ਦਿਨਾਂ ਬਾਅਦ ਸਰਜੀਕਲ ਸਟ੍ਰਾਈਕ ਹੋਈ ਸੀ। ਔਰ ਇਸੇ ਤਰ੍ਹਾਂ ਜਿਹੜਾ ਪੁਲਵਾਮਾ ਅਟੈਕ ਸੀਗਾ, ਉਹ ਤੋਂ 12 ਦਿਨਾਂ ਬਾਅਦ 에ਅਰ ਸਟ੍ਰਾਈਕ ਹੋਈ ਸੀ। ਤੇ ਹੁਣ ਜਿਹੜਾ ਪਹਿਲਗਾਮ ਅੱਤਵਾਦੀ ਹਮਲਾ ਹੈ, ਉਹ ਤੋਂ 15 ਦਿਨਾਂ ਬਾਅਦ ਇਹ ਮਿਜ਼ਾਈਲ ਸਟ੍ਰਾਈਕ ਹੋਈ ਹੈ। ਸੋ ਇਹ ਖਬਰਾਂ ਨੇ ਕੁਝ ਫੁਟੇਜ ਜਾਰੀ ਹੋਈ ਹੈ, ਔਰ ਇਹ ਰਾਤ ਦੇ ਕਰੀਬ 1:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ। ਮੰਗਲਵਾਰ ਦੀ ਰਾਤ ਬੀਤ ਚੁੱਕੀ ਸੀ, ਬੁੱਧਵਾਰ ਦੀ ਸਵੇਰ ਚੜੀ ਹੈ। ਸੋ ਕੀ ਇਸੇ ਨਾਲ ਜੇ ਇੱਥੇ ਜੰਗ ਰੁਕ ਜਾਂਦੀ ਹੈ ਨਾ, ਤਾਂ ਵੀ ਦੋਵੇਂ ਮੁਲਕਾਂ ਲਈ ਸਹੀ ਹੋਏਗਾ। ਜੇ ਫੌਜਾਂ ਆਪਸ ਵਿੱਚ ਟਕਰਾਉਂਦੀਆਂ ਨੇ ਤਾਂ ਭਾਰੀ ਨੁਕਸਾਨ ਦਾ ਖਤਰਾ ਪੈਦਾ ਹੁੰਦਾ। ਬਿਲਕੁਲ ਜੀ, ਉਹ ਖਤਰਾ ਬਰਕਰਾਰ ਹੈ ਸ਼ਰਮਾ ਜੀ। ਉਹ ਤਾਂ ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਮੌਕ ਡਰਿਲ ਦੀ। ਕਹਿੰਦੇ ਪੰਜਾਬ ਸਣੇ ਪੂਰੇ ਭਾਰਤ ਦੇ ਵਿੱਚ ਅੱਜ 244 ਥਾਵਾਂ ਤੇ ਹੋਣੀ ਹੈ ਜੀ ਮੌਕ ਡਰਿਲ। ਬਿਲਕੁਲ ਜੀ, ਆਪਾਂ ਪਿਛਲੇ 2 ਦਿਨਾਂ ਤੋਂ ਇਸ ਮੌਕ ਡਰਿਲ ਦੇ ਹਵਾਲੇ ਨਾਲ, ਜਾਂ ਜਿਵੇਂ ਪਹਿਲਾਂ ਬਲੈਕ ਆਊਟ ਕਰਾਇਆ ਗਿਆ, ਉਹਦੇ ਹਵਾਲੇ ਨਾਲ ਆਪਾਂ ਗੱਲ ਕਰਦੇ ਆਏ ਹਾਂ ਕਿ ਇਹ ਵੀ ਜਾਣਕਾਰੀਆਂ ਸੀਗੀਆਂ ਜਿਹੜੀਆਂ ਜਾਣਕਾਰੀਆਂ ਏਦਾਂ ਨਹੀਂ ਨਸ਼ਰ ਕੀਤੀਆਂ ਜਾਂਦੀਆਂ ਹੁੰਦੀਆਂ। ਫਿਰ ਉਹਦੇ ਵਿੱਚੋਂ ਜਾਣਕਾਰੀਆਂ ਬਿਲਕੁਲ ਆ ਰਹੀਆਂ ਸੀਗੀਆਂ ਕਿ ਹੋ ਸਕਦਾ ਕਿ ਜਿਸ ਦਿਨ ਮੌਕ ਡਰਿਲ ਹੋਵੇ ਉਸ ਸਮੇਂ ਦੇ ਵਿੱਚ ਹੀ ਇਹ ਕਾਰਵਾਈ ਹੋ ਜਾਵੇ, ਪਰ ਉਹ ਤੋਂ ਵੀ ਇੱਕ ਰਾਤ ਪਹਿਲਾਂ ਚੁਣੀ ਗਈ। ਹਾਂ, ਕੱਲ ਕੁਝ ਥਾਵਾਂ ਦੇ ਉੱਤੇ ਲਖਨਊ ਕੀ, ਡਲ ਝੀਲ ਕੀ, ਕਸ਼ਮੀਰ ਦੇ ਕੁਝ ਥਾਵਾਂ ਤੇ ਕੀ, ਉੱਥੇ ਵੀ ਕੱਲ ਮੌਕ ਡਰਿਲ ਹੋਈ ਹੈ। ਸੋ ਇਸ ਵਾਰ ਪਾਕਿਸਤਾਨ ਵੀ ਅੰਦਾਜ਼ਾ ਲਾ ਰਿਹਾ ਸੀਗਾ ਕਿ ਹੋਊਗਾ ਕੋਈ ਅਚਨਚੇਤ ਹਮਲਾ ਹੀ, ਪਰ ਉਹਦੇ ਅੰਦਾਜ਼ੇ ਇਹ ਨਹੀਂ ਲੱਗ ਰਹੇ ਸੀਗੇ ਕਿ ਉਹਨੂੰ ਕਿ ਕੀ ਇਹ ਮੌਕ ਡਰਿਲ ਤੋਂ ਬਾਅਦ ਕਾਰਵਾਈ ਹੋਊਗੀ ਕਿ ਮੌਕ ਡਰਿਲ ਵਾਲੇ ਹੋਊਗੀ। ਪਰ ਉਹ ਤੋਂ ਇੱਕ ਦਿਨ ਪਹਿਲਾਂ ਜਾਂ ਇੱਕ ਰਾਤ ਪਹਿਲਾਂ ਹੀ ਹੋ ਜਾਏਗੀ, ਸ਼ਾਇਦ ਇਹਦਾ ਅੰਦਾਜ਼ਾ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਨਾ ਹੋਵੇ। ਉਹਨਾਂ ਨੂੰ ਸੀਗਾ ਕਿ ਅਜੇ ਤਾਂ ਜੰਗੀ ਮਸ਼ਕਾਂ ਕਰ ਰਹੇ ਨੇ, ਅਜੇ ਤਾਂ ਤਿਆਰੀਆਂ ਤੁਰੀਆਂ ਕਰ ਰਹੇ ਨੇ, ਤਾਂ ਬੈਠਕਾਂ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਵੀ ਕਿੰਨੇ ਜਸੂਸ ਇੱਧਰ ਉੱਧਰ ਛੱਡੇ ਹੁੰਦੇ ਨੇ, ਸੁੰਘਣ ਦੀ ਉਹ ਵੀ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ। ਪਰ ਇਸ ਤਰ੍ਹਾਂ ਦਾ ਜਿਹੜਾ ਇਹ ਹੈ, ਇਹ ਫੌਜ ਦੇ ਹਵਾਲੇ ਜਦੋਂ ਕੀਤਾ ਜਾਂਦਾ ਹੈ, ਇਹ ਫੌਜ ਦਾ ਐਕਸ਼ਨ ਹੁੰਦਾ। ਸੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਸੀਗਾ ਕਿ ਮੈਂ ਫੌਜ ਨੂੰ ਖੁੱਲੇ ਹੱਥ ਦੇ ਦਿੱਤਾ, ਔਰ ਪੜਾਅ ਨਾਲ ਬੈਠਕਾਂ ਵੀ ਹੋਈਆਂ। ਸੋ ਇਹ ਹੋ ਸਕਦਾ ਕਿ ਉਹਨਾਂ ਨੇ ਆਪਣੇ ਪੱਧਰ ਤੇ, ਕਿਉਂਕਿ ਜੇਕਰ ਇਹਦੇ ਵਿੱਚ ਰਾਜਨੀਤਿਕ ਧਿਰਾਂ ਵੀ ਪੂਰੀ ਤਰ੍ਹਾਂ ਸ਼ਾਮਲ ਹੋ ਜਾਣ ਤਾਂ ਫਿਰ ਕਈ ਵਾਰ ਇਹ ਗੱਲ ਬਾਹਰ ਵੀ ਜਾਣ ਦਾ ਖਤਰਾ ਬਣਿਆ ਰਹਿੰਦਾ। ਉਹ ਇਸ ਲਈ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ, ਔਰ ਜਦੋਂ ਇਹ ਕਾਰਵਾਈ ਹੋਗੀ ਉਹ ਤੋਂ ਬਾਅਦ ਹੀ ਮੀਡੀਆ 'ਚ ਨਸ਼ਰ ਹੋਈ ਹੈ ਜੀ। ਸੋ ਇਸ ਲਈ ਇਹ ANI ਦੇ ਦਾਅਵੇ ਨਾਲ ਆਪਾਂ ਗੱਲ ਕਰ ਰਹੇ ਸੀ, ਪਰ ਇਹਦੇ ਬਾਵਜੂਦ ਵੀ ਅੱਜ ਇਹ ਸਵਾਲ ਖੜਾ ਹੈ ਕਿ ਕੀ ਜਿਹੜੀ ਮੌਕ ਡਰਿਲ ਹੋਣੀ ਹੈ ਉਹ ਬਰਕਰਾਰ ਰਹੇਗੀ ਜਾਂ ਹੁਣ ਮੌਕ ਡਰਿਲ ਰੋਕ ਦਿੱਤੀ ਜਾਏਗੀ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਮੌਕ ਡਰਿਲ ਹੋਏਗੀ, ਕਿਉਂਕਿ ਮੌਕ ਡਰਿਲ ਦੇ ਵਿੱਚ ਜੰਗੀ ਹਾਲਤ ਦੇ ਵਿੱਚ ਤੁਸੀਂ ਕਿਵੇਂ ਨਜਿੱਠਣਾ ਉਹਦੀ ਹੈ। ਇਹ ਕਾਰਵਾਈ ਤੋਂ ਬਾਅਦ, ਅੱਤਵਾਦੀ ਟਿਕਾਣਿਆਂ ਤੇ ਕਾਰਵਾਈ ਤੋਂ ਬਾਅਦ, ਕਿਉਂਕਿ ਮੰਨਿਆ ਜਾਂਦਾ ਕਿ ਪਾਕਿਸਤਾਨ 'ਚ ਅੱਤਵਾਦੀ ਤੇ ਫੌਜ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ। ਸੋ ਜੇ ਉਹਨਾਂ ਦਾ ਹੀ ਵਿੰਗ ਹੈ ਉਹ, ਤਾਂ ਫਿਰ ਉਹ ਵੀ ਕੋਈ ਮੋੜਵੀਂ ਅਟੈਕ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਸੋ ਉਹਦੇ ਲਈ ਵੀ ਭਾਰਤ ਨੂੰ ਚੁਕੰਨਿਆਂ ਤੇ ਚੁਰਸਤ ਦਰੁਸਤ ਤੇ ਆਮ ਜਨਤਾ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ। ਸ਼ਾਇਦ ਉਹਦੇ ਹਵਾਲੇ ਨਾਲ ਸਰਜੀਕਲ ਸਟ੍ਰਾਈਕ ਦੇ ਇਸ ਜਾਂ ਮਿਜ਼ਾਈਲੀ ਸਟ੍ਰਾਈਕ ਤੋਂ ਬਾਅਦ ਇਹ ਮੌਕ ਡਰਿਲ ਨੂੰ ਰੱਦ ਨਾ ਕੀਤਾ ਜਾਵੇ। ਅੱਜ ਪੂਰੇ ਮੁਲਕ 'ਚ 244 ਥਾਵਾਂ ਦੇ ਉੱਤੇ ਇਹ ਮੌਕ ਡਰਿਲ ਹੋਣੀ ਹੈ, ਜਿਹਦੇ ਵਿੱਚ ਮਤਲਬ ਕਿ ਪੰਜਾਬ ਖਾਸ ਕਰਕੇ ਹੈ, ਹਰਿਆਣਾ ਹੈ, ਗੁਜਰਾਤ ਤੇ ਰਾਜਸਥਾਨ ਹੈ, ਜਿਹਦੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ। ਉਹ ਤਾਂ ਹੈਗੀ। ਉਹ ਤੋਂ ਬਿਨਾਂ ਵੀ, ਕਿਉਂਕਿ ਹੁਣ ਤੱਕ ਕਿਤੋਂ ਬੈਠ ਕੇ ਕਿਤੇ ਵੀ ਮਿਜ਼ਾਈਲ ਦਾਗੀ ਜਾ ਸਕਦੀ ਹੈ, ਇੰਨੀ ਪਾਵਰ ਵਾਲੀਆਂ ਚੀਜ਼ਾਂ ਵੀ ਸਾਰੀਆਂ ਫੌਜਾਂ ਕੋਲ ਹੈਗੀਆਂ ਨੇ। ਇਸ ਲਈ ਇਹਦੀ ਜਿਹੜੀ ਲੋੜ ਹੈ, ਅਹਿਮੀਅਤ ਹੈ, ਉਹ ਕਾਫੀ ਬਣ ਗਈ ਹੈ। 5 ਪੁਆਇੰਟ ਹੋਣਗੇ ਇਹਦੇ ਵਿੱਚ ਕਿ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜਣਗੇ ਪਹਿਲਾਂ, ਉਹ ਤੋਂ ਬਾਅਦ ਹਮਲੇ ਦੇ ਵਕਤ ਨਾਗਰਿਕਾਂ ਨੇ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ, ਨਾਲਦਿਆਂ ਦੀ ਕਿਵੇਂ ਕਰਨੀ ਹੈ, ਫਿਰ ਉਹਦੀ ਟ੍ਰੇਨਿੰਗ ਹੈ। ਫਿਰ ਮੌਕ ਡਰਿਲ ਦੇ ਦੌਰਾਨ ਬਲੈਕ ਆਊਟ ਕਿਵੇਂ ਕਰਨਾ ਹੈ, ਉਹਦੇ ਵਿੱਚ ਕਿਵੇਂ ਜਾਣਾ, ਕਿੰਨਾ ਕੁਝ ਬੰਦ ਕਰਨਾ ਹੈ, ਕਿਵੇਂ ਬੰਦ ਕਰਨਾ ਹੈ,
ਕਿਵੇਂ ਰੋਸ਼ਨੀ ਬਾਹਰ ਨਹੀਂ ਜਾਣੀ ਚਾਹੀਦੀ, ਉਹ ਸਾਰੀ ਟ੍ਰੇਨਿੰਗ ਹੈ। ਫਿਰ ਅਸੀਂ ਆਪਣੀਆਂ ਜਿਹੜੀਆਂ ਖਾਸ ਸਾਡੀਆਂ ਲੋੜ ਵਾਲੀਆਂ ਚੀਜ਼ਾਂ ਨੇ, ਥਾਵਾਂ ਨੇ, ਚਾਹੇ ਉਹ ਪੈਟਰੋਲ ਵਾਲੇ ਨੇ, ਚਾਹੇ ਉਹ ਪਰਮਾਣੂ ਵਾਲੇ ਨੇ, ਚਾਹੇ ਸਾਡੇ ਹਸਪਤਾਲ ਨੇ, ਉਹਨਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਨਾ, ਦਵਾਈਆਂ ਦੇ ਉਹ ਸਾਰੇ ਭੰਡਾਰ ਨੇ, ਉਹਨਾਂ ਨੂੰ ਕਿਵੇਂ, ਹਥਿਆਰਾਂ ਦੇ ਭੰਡਾਰ ਨੇ, ਉਹਨਾਂ ਨੂੰ ਫੌਜੀ ਟਿਕਾਣਿਆਂ ਨੂੰ, ਇਹ ਸਾਰੀ ਦੀ ਵੀ ਟ੍ਰੇਨਿੰਗ ਹੈ। ਫਿਰ ਉਹ ਤੋਂ ਬਿਨਾਂ ਲੋਕਾਂ ਨੂੰ ਜੇ ਖਾਲੀ ਜਗ੍ਹਾ ਤੇ ਲੈ ਕੇ ਜਾਣਾ ਜਾਂ ਘਰਾਂ ਚੋਂ ਕੱਢ ਕੇ ਲੈ ਕੇ ਜਾਣਾ ਤਾਂ ਕਿੱਥੇ ਲੈ ਕੇ ਜਾਣਾ, ਕਿਵੇਂ ਜਾਣਾ, ਉਹਦੇ ਲਈ ਵੀ ਇਹ ਸਾਰੀ ਟ੍ਰੇਨਿੰਗ ਹੋਣੀ ਹੈ। ਹਾਂ, ਸਿਵਲ ਡਿਫੈਂਸ ਨੇ ਟ੍ਰੇਨਿੰਗ ਦੇਣੀ ਹੈ ਤੇ ਮੰਨਿਆ ਜਾ ਰਿਹਾ ਕਿ 54 ਸਾਲ ਬਾਅਦ ਹੈ ਸ਼ਾਇਦ ਇਹ, ਕਿਉਂਕਿ 1971 ਦੀ ਜੰਗ ਦੇ ਦੌਰਾਨ ਕਹਿੰਦੇ ਕਿ ਇਹ ਟ੍ਰੇਨਿੰਗ ਏਦਾਂ ਦੀ ਮੌਕ ਡਰਿਲ ਹੋਈ ਸੀ, ਉਹ ਤੋਂ ਬਾਅਦ ਨਹੀਂ ਹੋਈ। ਬੇਸ਼ੱਕ ਕਾਰਗਲ ਵਾਲੇ ਸਮੇਂ ਜਾਂ ਭਾਰਤੀ ਸੰਸਦ ਦੇ ਹਮਲੇ ਸਮੇਂ ਕੁਝ ਥੋੜਾ ਬਹੁਤ ਪ੍ਰੈਕਟਿਸ ਇਸ ਪੱਧਰ ਤੇ ਕੀਤੀ ਗਈ, ਪਰ ਉਹ ਕੁਝ ਖਾਸ ਥਾਵਾਂ ਦੇ ਲਈ ਸੀ। ਪੂਰੇ ਮੁਲਕ 'ਚ ਏਦਾਂ ਇਸ ਪੱਧਰ ਦੀ ਮੌਕ ਡਰਿਲ ਸ਼ਾਇਦ ਕਹਿੰਦੇ 54 ਸਾਲ ਬਾਅਦ ਹੋਣੀ ਹੈ। ਸੋ ਫਿਰ ਜਿਹੜੀ ਸਿਵਲ ਡਿਫੈਂਸ ਦਾ ਇਹ ਕੰਮ ਹੈ, ਕੁਝ ਤਰ੍ਹਾਂ ਦਾ ਹੀ ਮੰਨਣਾ ਕਿ ਭਾਈ ਚੈੱਕ ਕਰ ਲਿਓ ਪਹਿਲਾਂ, ਉਹਨਾਂ ਨੂੰ ਟ੍ਰੇਨਿੰਗ ਦੇਣੀ ਆਉਂਦੀ ਹੈ, ਕਿਉਂਕਿ ਕਿੰਨੇ ਤਾਂ ਉਹਦੇ ਬਾਅਦ ਬਦਲਦੇ ਲੈ, ਕਿੰਨੇ ਨਵੇਂ ਆਲੇ, ਜੇ ਕਈ ਚੀਜ਼ ਤਾਂ ਜੰਗੇ ਲੱਗਦੀ ਹੈ, ਕਿਤੇ ਇਹ ਨਾ ਹੋਵੇ ਜੰਗ ਲੱਗੀ ਹੋਵੇ। ਇਸ ਲਈ ਇਹ ਹੋਵੇ ਕਿ ਫੌਜ ਤੋਂ ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦਵਾਈ ਜਾਵੇ, ਫਿਰ ਉਹ ਟ੍ਰੇਨਿੰਗ ਅਗਾਂਹ ਆ ਕੇ ਦੇਣ। ਇਹ ਵੀ ਚਰਚਾ ਰਹੀ। ਹਾਂ, ਇਸ ਦਾ ਅਹਿਮ ਪਹਿਲੂ ਇਹ ਹੈ ਕਿ ਅਜੇ ਵੀ ਇਹ ਚਾਹੇ ਮਿਜ਼ਾਈਲ ਹਮਲਾ ਹੋ ਗਿਆ, ਤੁਸੀਂ ਬਦਲਾ ਲੈਣ ਵਾਲੀ ਪ੍ਰਕਿਰਿਆ 'ਚ ਚਲੇ ਗਏ, ਪਰ ਜ਼ਿੰਮੇਵਾਰੀ ਕਬੂਲਣ ਤੋਂ ਅਜੇ ਵੀ ਸਾਡੀ ਸਿਆਸੀ ਧਿਰਾਂ ਕਿਉਂ ਭੱਜ ਰਹੀਆਂ ਨੇ, ਇਹ ਸਵਾਲ ਅਜੇ ਖੜਾ ਹੈ। ਇਸ ਤੋਂ ਤੁਸੀਂ ਦਰਕਨਾਰ ਹੋ ਕੇ, ਬਾਈਪਾਸ ਹੋ ਕੇ ਨਹੀਂ ਲੰਘ ਸਕਦੇ। ਸੋ ਜੇ ਕਿਸੇ ਜ਼ਿਲ੍ਹੇ ਦੇ ਵਿੱਚ ਵਾਪਰੀ ਘਟਨਾ ਦੇ ਲਈ SSP DC ਜ਼ਿੰਮੇਵਾਰ ਹੈ ਨਾ, ਜੇ ਸਕੂਲ 'ਚ ਵਾਪਰੀ ਘਟਨਾ ਲਈ ਪ੍ਰਿੰਸੀਪਲ ਜ਼ਿੰਮੇਵਾਰ ਹੈ, ਤਾਂ ਮੁਲਕ ਦੇ ਆਮ ਨਾਗਰਿਕਾਂ ਤੇ ਹੋਏ ਹਮਲੇ ਦੇ ਲਈ ਕੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬਣਦੀ? ਬਿਲਕੁਲ ਸਹੀ। ਕੀ ਉਹਨਾਂ ਨੂੰ ਅਸਤੀਫਿਆਂ ਲਈ ਸਾਹਮਣੇ ਨਹੀਂ ਆਉਣਾ ਚਾਹੀਦਾ? ਕੀ ਇਹ ਉਹਨਾਂ ਦੀ ਨਾਕਾਮੀ ਨਹੀਂ ਹੈਗੀ ਸਾਡੇ ਸਿਸਟਮ ਦੀ, ਕਿ ਬਈ ਉਹ ਕਦੋਂ ਆਏ, ਕਿਵੇਂ ਆਏ, ਕਾਰਵਾਈ ਨੂੰ ਅੰਜਾਮ ਦੇ ਕੇ ਕਿੱਥੇ ਚਲੇ ਗਏ? ਸੋ ਠੀਕ ਹੈ, ਇਹ ਫੌਜ ਨੇ ਆਪਣੀ ਕਾਰਵਾਈ ਕੀਤੀ ਹੈ, ਫੌਜ ਦੇ ਉੱਤੇ ਕਦੇ ਸ਼ੰਕੇ ਸ਼ੋਭੇ ਨਹੀਂ ਹੋਏ, ਪਰ ਸਿਆਸੀ ਸਿਸਟਮ ਜ਼ਿੰਮੇਵਾਰੀ ਤੋਂ ਕਿਉਂ ਭੱਜਦਾ? ਲੋਕਾਂ ਨੂੰ ਸੁਰੱਖਿਆ ਦੇਣੀ, ਕਿ ਜੇ ਉਹ ਕਹਿੰਦੇ ਕਿ ਇਹ ਰਿਪੋਰਟਾਂ ਜਿਹੜੀਆਂ ਆਈਆਂ ਨੇ, ਜਾਂ ਵਿਰੋਧੀ ਧਿਰ ਦੇ ਲੀਡਰ, ਕੱਲ ਮੈਂ ਖੜਗੇ ਨੂੰ ਸੁਣ ਰਿਹਾ ਸੀ, ਉਹ ਵੀ ਬੋਲ ਰਹੇ ਸੀ ਰਾਂਚੀ ਦੇ ਵਿੱਚ, ਉਹ ਕਹਿੰਦੇ ਵੀ ਇਹ ਜੇ ਸਰਕਾਰ ਨੂੰ ਇਨਪੁਟ ਸੀ ਕਿ ਉੱਥੇ ਕੋਈ ਅੱਤਵਾਦੀ ਹਮਲਾ ਹੋਣਾ, ਕਿ ਤਾਂ ਹੀ ਪ੍ਰਧਾਨ ਮੰਤਰੀ ਮੋਦੀ ਨੇ 3 ਦਿਨ ਪਹਿਲਾਂ ਆਪਣਾ ਦੌਰਾ ਰੱਦ ਕੀਤਾ ਕਸ਼ਮੀਰ ਦਾ। ਕਹਿੰਦੇ ਜੇ ਉਹਨਾਂ ਨੇ ਆਪਣਾ ਦੌਰਾ ਰੱਦ ਕੀਤਾ ਸੀ ਇਹ ਇਨਪੁਟ ਦੇ ਆਧਾਰ ਦੇ ਉੱਤੇ, ਤਾਂ ਫਿਰ ਆਮ ਜਨਤਾ ਦੀ ਸੁਰੱਖਿਆ ਲਈ ਕੀ ਕੀਤਾ? ਸਵਾਲ ਤਾਂ ਉਹ ਰਹਿਣਗੇ। ਜੀ। ਸੋ ਪਰ ਭਾਰਤੀ ਫੌਜ ਦੇ ਉੱਤੇ ਮਾਣ ਰਹੇਗਾ ਹਮੇਸ਼ਾ। ਤੇ ਇੱਧਰ ਆਹ ਤਿਆਰੀ ਹੈ ਜੀ, ਜਿਹਦੇ ਕਾਰਨ ਪੂਰੇ ਮੁਲਕ 'ਚ ਡਰ ਦਾ ਮਾਹੌਲ ਹੈ। ਬੇਸ਼ੱਕ ਹੋ ਸਕਦਾ ਕਿ ਅੱਜ ਦੀ ਇਸ ਕਾਰਵਾਈ ਤੋਂ ਬਾਅਦ ਥੋੜਾ ਜਿਹਾ ਲੋਕਾਂ ਨੂੰ ਲੱਗੇ ਕਿ ਚਲੋ ਸ਼ਾਇਦ ਜੰਗ ਟਲ ਗਈ, ਪਰ ਉਧਰੋਂ ਕੋਈ ਜੇ ਸ਼ਰਾਰਤ ਹੁੰਦੀ ਹੈ, ਸਾਨੂੰ ਉਹਦੇ ਲਈ ਤਿਆਰ ਰਹਿਣਾ ਪੈਣਾ। ਇਸ ਲਈ ਲੋਕਾਂ ਦੇ ਵਿੱਚ ਇਹ ਵੀ ਫਿਕਰ ਸਹਿਮ, ਮੈਂ ਕੱਲ ਦੇਖਿਆ ਪ੍ਰਵੀਨ ਜੀ, ਕਿ ਲੋਕ ਸਮਾਨ ਇਕੱਠਾ ਕਰ ਰਹੇ ਸੀ, ਬਿਲਕੁਲ ਰਾਸ਼ਨ ਪੱਤਾ ਇਕੱਠਾ ਕਰ ਰਹੇ ਸੀ, ਹੈ ਨਾ, ਕੋਈ ਮਤਲਬ ਕਿ ਪੈਸੇ ਨਗਦੀ ਕਢਾ ਰਿਹਾ ਸੀ, ਪਤਾ ਨਹੀਂ ਬੈਂਕ ਨਾ ਬੰਦ ਹੋ ਜਾਣ, ATM ਨਾ ਚੱਲਣ, ਫਿਰ ਉਹਨਾਂ 'ਚ ਪੈਸੇ ਕੌਣ ਪਾਊਗਾ? ਇਹਦੇ ਲਈ ਲੋਕ ਪੈਨਿਕ ਨਜ਼ਰ ਆਏ। ਕਈ ਆਪਣੇ ਜਵਾਕਾਂ ਨੂੰ, ਬੱਚਿਆਂ ਨੂੰ, ਪਰਿਵਾਰਕ ਜੀਆਂ ਨੂੰ ਜਿਹੜੇ ਬਾਹਰ ਨੌਕਰੀ ਪੇਸ਼ੇ ਕਰਦੇ ਨੇ, ਛੁੱਟੀਆਂ ਲੈ ਕੇ ਘਰੇ ਬੁਲਾ ਰਹੇ ਸੀ ਕਿ ਘਰੇ ਆ ਜਾਓ। ਕਈਆਂ ਨੂੰ ਕਰੋਨਾ ਕਾਲ ਵਾਂਗ ਫਿਰ ਆਪਣੀਆਂ ਪ੍ਰਾਈਵੇਟ ਨੌਕਰੀਆਂ ਜਾਣ ਦਾ ਖਤਰਾ ਸੀ, ਹੈ ਨਾ, ਛੋਟੇ ਦੁਕਾਨਦਾਰ ਕਾਰੋਬਾਰੀ ਨੂੰ ਆਪਣੇ ਰੁਜ਼ਗਾਰ ਖੁੱਸਣ ਦਾ ਖਤਰਾ ਸੀ, ਕਿਸਾਨ ਮਜ਼ਦੂਰ ਨੂੰ ਆਪਣੇ ਖੇਤਾਂ ਤੋਂ, ਆਪਣੇ ਦਿਹਾੜੀ ਵਾਲੀਆਂ ਥਾਵਾਂ ਤੋਂ ਦੂਰ ਹੋਣ ਦਾ ਖਤਰਾ। ਸੋ ਇਹ ਖਤਰੇ ਅਜੇ ਟਲੇ ਨਹੀਂ, ਬਰਕਰਾਰ ਨੇ, ਔਰ ਮੰਨਿਆ ਜਾ ਰਿਹਾ ਕਿ ਅੱਜ ਮੌਕ ਡਰਿਲ ਹੋਏਗੀ। ਹਾਂ, ਇਸ ਫੌਜੀ ਕਾਰਵਾਈ ਤੋਂ ਬਾਅਦ, ਇਹ ਮਿਜ਼ਾਈਲੀ ਕਾਰਵਾਈ ਤੋਂ ਬਾਅਦ ਹੋ ਸਕਦਾ ਕਿ ਕੋਈ ਹਾਈ ਪਾਵਰ ਦੀ ਮੀਟਿੰਗ ਹੋਵੇ, ਉਹ ਤੋਂ ਬਾਅਦ ਫੈਸਲਾ ਹੋਵੇ, ਕਿਉਂਕਿ ਇਹ ਸਾਰੀਆਂ ਜਿਹੜੀਆਂ ਮੌਕ ਡਰਿਲ ਦੀਆਂ ਕਾਰਵਾਈਆਂ ਨੇ ਉਹ ਬਾਅਦ ਦੁਪਹਿਰ ਜਾਂ ਸ਼ਾਮ ਨੂੰ ਹੋਣੀਆਂ ਨੇ। ਜੀ ਬਿਲਕੁਲ, ਦੇਖਦੇ ਹਾਂ ਕਿ ਅੱਗੇ ਜਿਹੜੇ ਫੈਸਲੇ ਨੇ ਉਹ ਦੋਨਾਂ ਮੁਲਕਾਂ ਦੇ ਵੱਲੋਂ ਲਏ ਜਾਣਗੇ। ਤੇ ਆਪਾਂ ਪੰਜਾਬ ਦੇ ਵੱਲ ਰੁਖ ਕਰੀਏ ਸ਼ਰਮਾ ਜੀ। ਪੰਜਾਬ ਦੇ ਇੱਕ ਬਹੁਤ ਵੱਡੇ ਮਸਲੇ ਜਿਹਦੇ ਬਾਰੇ ਆਪਾਂ ਲਗਾਤਾਰ ਚਰਚਾ ਕਰਦੇ ਆ ਰਹੇ ਹਾਂ, SYL ਕਹਿੰਦੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਸਿਰ ਤੇ ਇੱਕ ਵਾਰ ਫਿਰ ਤੋਂ ਤਲਵਾਰ ਲਟਕ ਗਈ ਹੈ ਜੀ। ਪ੍ਰਵੀਨ ਜੀ, ਇੱਕ ਪਾਸੇ ਪੰਜਾਬ ਦਾ ਹਰਿਆਣੇ ਨਾਲ ਪਾਣੀਆਂ ਦੇ ਮਸਲੇ ਤੇ ਪੇਚਾ ਪਿਆ ਹੋਇਆ, ਕੁਝ ਧਿਰਾਂ ਅਦਾਲਤ ਦਾ ਰੁਖ ਕਰ ਚੁੱਕੀਆਂ, ਉਹ ਸਾਰੀ ਕਾਰਵਾਈ ਚੱਲ ਰਹੀ ਹੈ, ਉਹਦੇ ਨਾਲ ਅਸੀਂ 2-4 ਹੋ ਰਹੇ ਹਾਂ। ਪਰ ਇੱਧਰ SYL ਵਾਲਾ ਜਿੰਨੀ ਇੱਕ ਵਾਰ ਫਿਰ ਬੋਤਲੋਂ ਬਾਹਰ ਆਇਆ, ਉਹ ਬਿਆਨੀ ਤਾਂ ਆ ਹੀ ਰਿਹਾ ਸੀਗਾ, ਉਹ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਸੀਗਾ, ਪਰ ਕੱਲ ਸੁਪਰੀਮ ਕੋਰਟ 'ਚ ਸੁਣਵਾਈ ਸੀ, ਔਰ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਉਸੇ ਗੱਲ ਨੂੰ ਦੁਹਰਾਉਂਦਿਆਂ ਹੋਇਆਂ ਕਿ ਬਈ ਤੁਸੀਂ ਕਿਉਂ ਨਹੀਂ ਨਹਿਰ ਬਣਾਉਂਦੇ, ਕਿਉਂ ਨਹੀਂ ਇਸ ਮਸਲੇ ਨੂੰ ਨਿਬੇੜਦੇ, ਅਦਾਲਤੀ ਹੁਕਮ ਮੰਨਣ ਤੋਂ ਕਿਉਂ ਪਰੇ ਹੋ ਰਹੇ ਹੋ, ਹੈ ਨਾ। ਇਹ ਸਾਰੀ ਕਾਰਵਾਈ ਦੇ ਵਿੱਚ ਹਰਿਆਣਾ ਉਹੀ ਆਪਣੇ ਗੱਲ ਦੇ ਉੱਤੇ
ਕਿ ਦੇਖੋ ਜੀ ਅਸੀਂ ਤਾਂ 92 ਕਿਲੋਮੀਟਰ ਆਪਣੀ ਬਣਾ ਕੇ ਬੈਠੇ ਆ, ਇਹਨਾਂ ਦੇ ਖੇਤਰ ਦੀ ਜਿਹੜੀ 122 ਕਿਲੋਮੀਟਰ ਦੇ ਕਰੀਬ ਇਹ ਨਹੀਂ ਬਣਾਉਂਦੇ ਜੀ, ਟੋਟਲ 214 ਕਿਲੋਮੀਟਰ ਅਸੀਂ ਤਾਂ ਬਣਾ ਕੇ ਬੈਠੇ ਆ ਜੀ, ਇਹ ਬਣਾਉਂਦੇ ਨਹੀਂਗੇ। ਫਿਰ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਨੂੰ ਹਦਾਇਤ ਕੀਤੀ, ਹਰਿਆਣੇ ਨੂੰ ਵੀ ਹਦਾਇਤ ਕੀਤੀ ਕਿ ਵੀ ਕੇਂਦਰ ਨਾਲ ਬੈਠ ਕੇ ਮਸਲਾ ਨਿਬੇੜੋ, ਕੇਂਦਰ ਨੂੰ ਸਹਿਯੋਗ ਕਰੋ ਜੀ। ਪ੍ਰਵੀਨ ਜੀ, ਕੁਝ ਮਸਲੇ ਸੰਸਦੀ ਹੁਕਮਾਂ ਨਾਲ, ਕੁਝ ਮਸਲੇ ਅਦਾਲਤੀ ਹੁਕਮਾਂ ਨਾਲ ਵੀ ਨਹੀਂ ਨਿਬੜਦੇ ਹੁੰਦੇ। ਕੁਝ ਮਸਲੇ ਲੋਕ ਰਾਏ ਨਾਲ, ਲੋਕਾਂ ਦੀ ਦਲੀਲ ਨਾਲ, ਲੋਕਾਂ ਦੇ ਪੱਖ ਨਾਲ ਜੁੜੇ ਹੁੰਦੇ ਨੇ। ਇਹ ਅਕੀਦੇ ਨਾਲ ਜੁੜਿਆ ਮਸਲਾ ਹੈ ਜੀ, ਇਹ ਪੰਜਾਬ ਦੀ ਧਰਾਤਲ ਨਾਲ, ਹੋਂਦ ਨਾਲ ਜੁੜਿਆ ਮਸਲਾ ਹੈ। ਹਾਂਜੀ, ਸੋ ਇਸ ਨੂੰ ਅਦਾਲਤਾਂ ਨੂੰ, ਸਿਸਟਮ ਨੂੰ, ਸਰਕਾਰਾਂ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਣਾ ਪਏਗਾ। ਜੇਕਰ ਇਹ ਦਿੱਕੀ ਤੱਕੀ ਹੋਈ ਤਾਂ ਪਿਛਲਾ ਇਤਿਹਾਸ ਸਾਡੇ ਮੂਹਰੇ ਖੜਾ ਹੈ, ਕਿਤੇ ਉਧਰ ਨੂੰ ਪੰਜਾਬ ਨਾ ਧੱਕਿਆ ਜਾਵੇ। ਇਹਦੇ ਲਈ ਵੀ ਸੰਜੀਦਗੀ ਨਾਲ ਚੱਲਣ ਦੀ ਲੋੜ ਹੈ। ਪਰ ਜਿਸ ਤਰ੍ਹਾਂ ਇਹ ਕਿਹਾ ਜਾ ਰਿਹਾ ਕਿ ਕੇਂਦਰ ਨੂੰ ਸਹਿਯੋਗ ਕਰੋ, ਕਿਹੜਾ ਸਹਿਯੋਗ ਜਨਾਬ? ਸਹਿਯੋਗ ਤਾਂ ਇਹ ਹੁੰਦਾ ਹੈ ਕਿ ਉਹ ਕੁਝ ਸਾਡੀ ਸੁਣਨ, ਕੁਝ ਉਹਨਾਂ ਦੀ ਸੁਣਨ, ਕੁਝ ਸਾਡੀ ਮੰਨਣ, ਕੁਝ ਉਹਨਾਂ ਦੀ ਮੰਨਣ, ਕੁਝ ਸਾਨੂੰ ਰਾਹਤ ਦੇਣ, ਕੁਝ ਉਹਨਾਂ ਨੂੰ ਰਾਹਤ ਦੇਣ, ਫਿਰ ਤਾਂ ਸਾਂਝੇ ਤੌਰ ਤੇ ਕੋਈ ਗੱਲ ਤੁਰੇ। ਜੇ ਤੁਸੀਂ ਕਰਨਾ ਹੀ ਧੱਕਾ, ਇੱਕੋ ਇੱਕ ਫੈਸਲਾ ਕਿ ਸਹਿਯੋਗ ਇਹੀ ਹੈ ਜੀ ਕਿ ਨਹਿਰ ਬਣਾ ਦਿਓ, ਤੇ ਪੰਜਾਬ ਕਹਿੰਦੇ ਸਾਡੇ ਕੋਲ ਪਾਣੀ ਉਹ ਨਹੀਂ ਦੇਣ ਨੂੰ, ਕਹਿੰਦੇ ਜੀ ਪਾਣੀ ਕਦ ਕਿਹਾ ਚ ਨਹਿਰ ਬਣਾਓ, ਵੀ ਫਿਰ ਨਹਿਰ ਬਣਾ ਕੇ ਕਰਨੀ ਕੀ ਜੇ ਪਾਣੀ ਉਹ ਨਹੀਂ ਦੇਣ ਨੂੰ, ਤੇ ਫਿਰ ਨਹਿਰ ਕਾਹਦੇ ਲਈ ਬਣਨੀ ਹੈ? ਹੋਰ ਉਹਦੇ ਵਿੱਚ ਕਰਨਾ ਕੀ ਹੈ? ਤੁਸੀਂ ਮੱਛੀ ਪਾਲਣ ਤਾਂ ਕਰਨਾ ਨਹੀਂ, ਤੁਸੀਂ ਹੁਣ ਤਾਂ ਪਾਣੀ ਮਿਲਣਾ। ਤੇ ਜੇ ਦੂਸਰੀ ਤਰ੍ਹਾਂ ਜਿਹੜਾ ਪਾਣੀ ਜਾ ਰਿਹਾ ਉਹਦਾ ਮਸਲਾ ਜੇ ਫਸਿਆ ਕਿ ਨਾ ਉਹਦੀ ਅਦਾਇਗੀ, ਨਾ ਤੁਸੀਂ ਰਿਪੇਰੀਅਨ ਸਿਧਾਂਤ ਦੇ ਹਿਸਾਬ ਨਾਲ ਪਾਣੀ ਦੇ ਉਸ ਸੂਬੇ ਦੇ ਹੱਕ ਤੇ ਆਉਂਦੇ ਹੋ, ਹਿਮਾਚਲ ਤੇ ਪੰਜਾਬ ਆਉਂਦਾ ਉਸ ਦੇ ਆਧਾਰ ਤੇ ਕਿ ਹਾਂ ਕੁਦਰਤੀ ਤੌਰ ਦੇ ਉੱਤੇ ਜਿੱਥੋਂ ਦਰਿਆ ਲੰਘਦੇ ਨੇ, ਤੁਸੀਂ ਉਹਦੇ ਵਿੱਚ ਵੀ ਨਹੀਂ ਆਉਂਦੇ ਤੇ ਤੁਸੀਂ ਤਾਂ ਵੀ ਹੱਕ ਹਕੂਕ ਮੰਨੀ ਜਾਂਦੇ ਹੋ, ਅਦਾਇਗੀ ਕਰਨ ਲਈ ਤਿਆਰ ਨਹੀਂ, ਜਿੰਨਾ ਪਾਣੀ ਮਿਲਦਾ ਉਹਦੇ ਲਈ ਧੰਨਵਾਦ ਨਹੀਂ ਕਰਦੇ। ਸੋ ਇਹ ਸਾਰੀ ਸਥਿਤੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ ਤੇ ਇੰਜ ਮਸਲਾ ਨਿਬੜੂਗਾ, ਤੇ ਇਸ ਲਈ ਨਵੀਂ ਤਲਵਾਰ ਹੀ ਲਟਕ ਗਈ ਆ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਜੇਕਰ ਕੇਂਦਰ ਇਹਨਾਂ ਦੋਹਾਂ ਧਿਰਾਂ ਨਾਲ ਬੈਠ ਕੇ ਮਸਲਾ ਨਿਬੇੜਦਾ ਤਾਂ ਨਿਬੇੜ ਲਓ, ਨਹੀਂ ਤਾਂ 13 ਅਗਸਤ ਨੂੰ ਫਿਰ ਅਸੀਂ ਮੁੜ ਕੇ ਸੁਣਵਾਈ ਕਰਾਂਗੇ ਤੇ ਫਿਰ ਅਸੀਂ ਦੇਖਾਂਗੇ। ਸੋ ਜੇ ਅਜਿਹਾ ਕੋਈ ਅਦਾਲਤੀ ਹੁਕਮ ਆਉਂਦਾ ਹੈ ਫਿਰ ਪੰਜਾਬ ਕਿਸ ਤਰ੍ਹਾਂ ਰਿਐਕਟ ਕਰੂਗਾ, ਇਹਦਾ ਫਿਕਰ ਖੜਾ ਜਨਾਬ। ਦੇਖੋ, ਸੁਪਰੀਮ ਕੋਰਟ ਤਾਂ ਚਲੋ ਜਿਹੜੀ ਨਿਆਂ ਦੀ ਸਭ ਤੋਂ ਵੱਡੀ ਧਿਰ ਹੈ ਸ਼ਰਮਾ ਜੀ, ਆਪਾਂ ਉਹਦੀ ਕਿਸੇ ਗੱਲ ਨੂੰ ਰੱਦ ਨਹੀਂ ਕਰਦੇ, ਪਰ ਆਪਾਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਅਗਵਾਈ ਕਰਤਾ ਧਿਰਾਂ ਹੋਈਆਂ, ਚਾਹੇ ਅਕਾਲੀ ਦਲ ਦੇ ਰੂਪ ਦੇ ਵਿੱਚ, ਚਾਹੇ ਉਹ ਕਾਂਗਰਸ ਦੇ ਰੂਪ ਦੇ ਵਿੱਚ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਉਹ ਲਗਾਤਾਰ ਕੋਰਟ ਦੇ ਵਿੱਚ ਜਾ ਕੇ ਜਾਂ ਇਸ ਮਾਮਲੇ ਦੀ ਜਿਹੜੀ ਕਾਨੂੰਨੀ ਚਾਰਾਜੋਈ ਸੀਗੀ ਉਹਦੇ ਉੱਤੇ ਜਦੋਂ ਜਿਹੜੀ ਉਹਨਾਂ ਦੀ ਅਪਰੋਚ ਸੀ ਉਹ ਬਹੁਤ ਬਚਕਾਨਾ ਸੀਗੀ। ਜੇ ਤੁਸੀਂ ਪਾਣੀਆਂ ਦੀ ਮਾਲਕੀ ਦੇ ਵੱਲ ਵਧੋਗੇ, ਜੇ ਤੁਸੀਂ ਕਹੋਗੇ ਭਾਈ ਤੈਅ ਕਰ ਲਓ ਪਹਿਲਾਂ, ਜਾਂ ਇਹ ਰਾਜਾਂ ਦਾ ਵਿਸ਼ਾ ਹੈ, ਜੇ ਰਾਜਾਂ ਦਾ ਵਿਸ਼ਾ ਨਾ ਉਸ ਮਾਮਲੇ 'ਚ ਟ੍ਰਿਬਿਊਨਲ ਦੀ ਕੋਈ ਬਣਦੀ ਹੈ ਸੰਭਾਵਨਾ, ਨਾ ਉਸ ਮਾਮਲੇ 'ਚ ਕੇਂਦਰ ਦਖਲ ਦੇ ਸਕਦਾ, ਜੇ ਕੇਂਦਰ ਦੇ ਟ੍ਰਿਬਿਊਨਲ ਦਾ ਤਾਂ ਇੱਥੇ ਕੋਈ ਮਤਲਬ ਹੀ ਨਹੀਂ ਬਣਦਾ ਜਦੋਂ ਉਹ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਸਾਡੇ ਹਿੱਸੇਦਾਰ ਹੀ ਨਹੀਂ ਗਏ। ਹਾਂਜੀ, ਟ੍ਰਿਬਿਊਨਲ ਕਿੱਥੋਂ ਆਇਆ? ਤੇ ਇਹ ਸਾਡੇ ਆਗੂ ਮੰਗ ਕੇ ਟ੍ਰਿਬਿਊਨਲ। ਦੂਸਰੇ ਪਾਸੇ ਇਹਦੇ ਵਿੱਚ ਜੇ ਤੁਸੀਂ ਮਾਲਕੀ ਵੀ ਤੈਅ ਨਹੀਂ ਕਰਨੀ, ਸੂਬਿਆਂ ਦੇ ਅਧਿਕਾਰ ਖੇਤਰ ਨਾਲ ਵੀ ਨਹੀਂ ਚੱਲਣਾ, ਤਾਂ ਵਰਲਡ ਦਾ, ਦੁਨੀਆ ਦਾ ਜਿਹੜਾ ਪਾਣੀ ਆ ਵੰਡ ਦਾ ਸਿਧਾਂਤ ਹੈ, 25 ਸਾਲ ਬਾਅਦ ਦੁਬਾਰਾ ਫਰਮਾਇਸ਼ ਉਹੀ ਤਾਂ ਕਰਾ ਕੇ ਦੇਖ ਲਓ, ਹਾਂਜੀ ਉਹਦੇ ਪਰ ਤਾਂ ਜੋ ਉਹਦੇ ਪਰ ਵੀ ਆਉਣ ਲਈ ਤਿਆਰ ਨਹੀਂ। ਬਿਲਕੁਲ, ਆਪਾਂ ਕੇਂਦਰ ਨੂੰ ਕਹਿਣਾ ਉਪਲਬਧਤਾ ਕਿੰਨੀ ਹੈ ਤੇ ਸਾਡੀ ਲੋੜ ਕਿੰਨੀ ਵਧੀ ਹੈ, ਸਾਡੀ ਵੀ ਤਾਂ ਜਨਸੰਖਿਆ ਵਧੀ ਹੈ ਜੀ ਜੀ, ਤੇ ਪਾਣੀ ਦਾ ਪੱਧਰ ਘਟ ਰਿਹਾ ਤੇ ਤੁਹਾਡੇ ਹਿੱਸੇ ਜਿੰਨੇ ਤੈਅ ਨੇ 19 ਸਾਲਾਂ ਤੋਂ ਉਹੀ ਪੂਰੇ ਜਾ ਰਹੇ ਨੇ। ਬਿਲਕੁਲ, ਤੇ ਫਿਰ ਅਸੀਂ ਕਿੱਥੇ ਨੂੰ ਜਾਣਾ? ਅਸੀਂ ਸਿਰਫ ਬਰਸਾਤ ਦੇ ਵਿੱਚ ਪਾਣੀ 'ਚ ਡੁੱਬਣ ਲਈ ਆ? ਇਹ ਸਵਾਲ ਬਿਲਕੁਲ ਖੜਾ ਜਿਉਂਦਾ ਸੀ। ਇਹਦੇ ਉੱਤੇ ਵੀ ਮਤਲਬ ਕਿ ਮਾਨਯੋਗ ਅਦਾਲਤਾਂ ਨੂੰ ਨਜ਼ਰਸਾਨੀ ਕਰਨ ਦੀ ਲੋੜ ਹੈ, ਇਸ ਨੂੰ ਮੁੱਢੋਂ ਬਾਚਣ ਦੀ ਲੋੜ ਹੈ, ਨਾ ਕਿ ਇੱਕ ਫਰਮਾਨ ਨੂੰ ਹੀ ਅੱਗੇ ਵਧਾਉਣ ਦੀ ਲੋੜ ਹੈ। ਇਸ ਲਈ ਇਹਨੂੰ ਇਸ ਤਰੀਕੇ ਨਾਲ ਲੈਣ ਦੀ ਲੋੜ ਹੈ ਕਿ ਇਹਦੇ ਨਾਲ ਜੇ ਤੁਸੀਂ ਜਨਤਾ 'ਚ ਰੋਹ ਪੈਦਾ ਕਰਨਾ ਹੈ, ਜਨਤਾ 'ਚ ਵਿਦਰੋਹ ਪੈਦਾ ਕਰਨਾ ਹੈ, ਜੇ ਦੋ ਸੂਬਿਆਂ 'ਚ ਟਕਰਾਅ ਪੈਦਾ ਕਰਨਾ ਹੈ, ਫਿਰ ਇਹ ਕੋਈ ਸਿਆਣਪ ਭਰੇ ਫੈਸਲੇ ਨਹੀਂ ਹੁੰਦੇ। ਜੀ ਬਿਲਕੁਲ, ਸਹੀ ਗੱਲ ਤੁਸੀਂ। ਤੇ ਆਪਾਂ ਵੱਧਦੇ ਅਗਲੀ ਖਬਰ ਦੇ ਵੱਲ। ਪਾਣੀਆਂ ਦੀ ਜੰਗ ਦੇ ਮਾਮਲੇ ਦੇ ਵਿੱਚ ਕਹਿੰਦੇ ਆਪਾਂ ਕੱਲ ਵੀ ਗੱਲਬਾਤ ਕਰ ਰਹੇ ਸੀਗੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕਿ BBMB ਹਾਈ ਕੋਰਟ ਗਿਆ ਜਿਹੜਾ, ਪਰ ਕਹਿੰਦੇ ਕਿ BBMB ਨਹੀਂ ਗਿਆ, ਮੋਦੀ ਸਰਕਾਰ ਵੀ ਹਾਈ ਕੋਰਟ ਗਈ। ਪ੍ਰਵੀਨ ਜੀ, BBMB ਜਾ ਕੇ ਹਾਈ ਕੋਰਟ 'ਚ ਕਹਿੰਦਾ ਕਿ ਜੀ ਇਹ ਦੇਖੋ ਜੀ ਸਾਡੇ ਤੇ ਨਾ ਪੁਲਿਸ ਲਾਤੀ ਜੀ ਇਹਨਾਂ ਨੇ, ਜੀ ਇਹਨਾਂ ਨੇ ਸਾਡੇ ਤੋਂ ਕੰਟਰੋਲ ਖੋਹ ਲਿਆ ਜੀ, ਸਾਡੇ ਕੰਮ 'ਚ ਦਖਲ ਦਿੰਦੇ ਨੇ ਜੀ, ਪੰਜਾਬ ਪੁਲਿਸ ਨੇ ਕੰਟਰੋਲ ਆਪਣੇ ਹੱਥ 'ਚ ਲੈ ਲਿਆ। ਇਹ BBMB ਵੀ ਪੰਜਾਬ ਦਾ ਹੈ ਤੇ ਪੰਜਾਬ ਪੁਲਿਸ ਵੀ ਪੰਜਾਬ ਦੀ ਹੈ, ਫਿਰ ਸਰਕਾਰ ਕੋਲ ਆਉਂਦੇ ਨਾ, ਸਹੀ ਅਦਾਲਤ ਕਿਉਂ ਗਏ? ਜੇ BBMB ਦਾ ਰੋਟੀ ਪਾਣੀ ਪੰਜਾਬ ਚਲਾ ਰਿਹਾ, ਤੁਹਾਡੀਆਂ ਤਨਖਾਹਾਂ ਭੱਤੇ, ਤੁਹਾਡੇ ਕੁੱਲ ਬਜਟ ਦਾ 60% ਪੰਜਾਬ ਦੇ ਰਿਹਾ, ਤਾਂ ਪੰਜਾਬ ਨਾਲ ਗੱਲ ਕਰੋ ਨਾ। ਚਲੋ
ਜੇ ਤੁਸੀਂ ਇਸੇ ਗੱਲ ਤੇ ਆਉਣਾ ਜੀ ਤੇ ਹਰਿਆਣਾ ਤੇ ਰਾਜਸਥਾਨ ਤੁਹਾਡੇ ਭਾਈਵਾਲ ਨੇ, ਤੁਸੀਂ ਬੈਠ ਕੇ ਵੀ VOTING ਪਵਾ ਕੇ ਦੇਖ ਲਈ ਤਾਂ ਵੀ ਗੱਲ ਸਿਰੇ ਨਹੀਂ ਨਾ ਚੜੀ ਤੁਹਾਡੀ। ਸਹੀ ਬਿਲਕੁਲ। ਇਹਦਾ ਮਤਲਬ ਤੁਸੀਂ ਮਸਲਾ ਤਾਂ ਪੰਜਾਬ ਹਰਿਆਣਾ ਨਾਲ ਬੈਠ ਕੇ ਨਿਬੇੜਨਾ ਸੀ ਨਾ, ਹਿਮਾਚਲ ਨਾਲ ਬੈਠ ਕੇ ਨਿਬੇੜਨਾ ਨਾ। ਤੁਸੀਂ ਰਾਜਸਥਾਨ ਨੂੰ ਵਿੱਚ ਬਿਠਾ ਲਿਆ, ਪਰ ਕੇਂਦਰ ਵਿੱਚ ਕਿੱਥੋਂ ਆਇਆ? ਕੇਂਦਰ ਦਾ ਵਿੱਚ ਰੋਲ ਕਿੱਥੋਂ ਆਇਆ? ਜੀ ਕੇਂਦਰੀ ਹੁਕਮ ਆ ਗਿਆ ਜੀ, ਕੇਂਦਰ ਨੇ ਨਿਰਦੇਸ਼ ਦਿੱਤੇ ਜੀ, BBMP ਹੁਣ ਕੇਂਦਰੀ ਯੂਨਿਟ ਬਣ ਗਈ। ਜਿਹੜੀ ਟੈਂਪਰੇਰੀ ਯੂਨਿਟ ਸੀ ਉਹ ਕੇਂਦਰੀ ਯੂਨਿਟ ਬਣ ਗਿਆ। ਜੀ ਬਿਲਕੁਲ। ਜਿਹਦਾ ਨਾਂ ਹੀ ਆਪਣੇ ਆਪ ਚ ਦੱਸਦਾ ਕਿ ਤੁਹਾਡਾ ਕੰਮ ਸਿਰਫ ਡਿਊਟੀ ਬਜਾਉਣਾ, ਮੈਨੇਜਮੈਂਟ ਕਰਨਾ ਹੈ। ਹਾਂਜੀ ਸਹੀ। ਤੇ ਜੇ ਪਾਣੀ ਦੀ ਮਾਲਕੀ ਸਾਡੀ ਹੈ, ਡੈਮ ਸਾਡਾ ਹੈ, ਤੇ ਫਿਰ ਉਹਦੇ ਹਿਸਾਬ ਨਾਲ ਤੈਅ ਕਰਨਾ ਤਾਂ ਸਾਡਾ ਸਰਕਾਰਾਂ ਦਾ ਕੰਮ ਹੈ ਨਾ, ਪੰਜਾਬ ਦਾ ਕੰਮ ਹੈ ਨਾ। ਤੇ ਤੁਸੀਂ ਫਿਰ ਇਸ ਤਰ੍ਹਾਂ ਫਿਰ ਉਹ 60% ਵਾਲਾ ਫਾਰਮੂਲਾ ਵੀ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂਜੀ, ਕਿ ਜੇ ਸਾਡਾ 60% ਪਾਣੀ 'ਚ ਹਿੱਸਾ ਹੈ, ਬਜਟ 'ਚ ਹਿੱਸਾ ਹੈ, ਤੇ ਫਿਰ ਸਾਡੀ ਵੋਟ ਵੀ 60% ਹੈ। ਫਿਰ ਉੱਥੇ ਕਿਉਂ ਸਾਨੂੰ ਇੱਕ ਗਿਣਦੇ ਹੋ ਤੇ ਉਹਨਾਂ ਨੂੰ ਤਿੰਨਾਂ ਇਕੱਲੇ ਨੂੰ ਅੱਡ ਗਿਣਦੇ ਹੋ? ਫਿਰ ਉਹ 40% ਹੀ ਗਿਣੋ ਉਹਨਾਂ ਦੀ ਵੋਟਾਂ। ਹਾਂਜੀ, ਸਾਨੂੰ 60 ਚ ਗਿਣੋ, ਫਿਰ ਉੱਥੇ ਵੀ ਆ ਜਾਓ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪ੍ਰਵੀਨ ਜੀ ਪੰਜਾਬ ਸਰਕਾਰ ਨੇ ਤਾਂ ਆਪਣਾ ਬਿਆਨੀਆ ਦੇਤਾ। ਠੀਕ ਹੈ। ਵੈਸੇ ਮੁੱਖ ਮੰਤਰੀ ਸਾਹਿਬ ਤਾਂ ਉਸੇ ਫਾਰਮੂਲੇ ਤੇ ਅਜੇ ਵੀ ਤੁਰੇ ਫਿਰਦੇ ਨੇ ਕਿ SYL ਦਾ ਬਦਲ YSL ਹੈ। ਪਤਾ ਨਹੀਂ ਕਿੱਥੋਂ ਕੱਢ ਲਿਆ ਉਹਨਾਂ ਨੇ ਇਹ, ਹੈ ਨਾ। ਤੇ ਜਦੋਂ ਕਿ ਇਹ ਵੀ ਧਰਾਤਲ ਤੇ ਦਰੁਸਤ ਨਹੀਂ ਹੈਗਾ। ਦੂਸਰੇ ਪਾਸੇ ਜੇ BBMP ਇਹ ਕਹਿੰਦਾ ਕਿ ਅਸੀਂ ਤਾਂ ਜੀ ਅਦਾਲਤ 'ਚ ਗਏ ਹਾਂ, ਤੁਸੀਂ ਮੰਨ ਸਕਦੇ ਹੋ ਕਿ ਬਾਬੂਆਂ ਨੂੰ ਅਦਾਲਤਾਂ 'ਚ ਗੇੜੇ ਮਾਰਨ ਦਾ ਸ਼ੌਂਕ ਹੁੰਦਾ? ਸਹੀ ਹੈ, ਬਿਲਕੁਲ ਸਹੀ। ਅਫਸਰਸ਼ਾਹੀ ਐਂ ਜਾ ਸਕਦੀ ਹੈ ਅਦਾਲਤ ਦੇ ਵਿੱਚ? ਇਹ ਤਾਂ ਥਾਣੇ ਦੇ ਵੀ ਪਿਛਲੇ ਪਾਸੇ ਲੰਘਦੇ ਆ, ਮੂਹਰੋਂ ਨਹੀਂ ਲੰਘਦੇ ਕਿ ਨਾ ਵੀ ਕੋਈ ਪੰਗਾ ਨਾ ਪੈ ਜਾਵੇ। ਸੋ ਇਸ ਲਈ ਇਹ ਸਭ ਨੂੰ ਸਮਝ ਆਉਂਦੀ ਹੈ ਕਿ BBMP ਨਹੀਂ ਗਿਆ, ਇਹ ਭਾਜਪਾ ਗਈ ਹੈ, ਇਹ ਕੇਂਦਰ ਸਰਕਾਰ ਗਈ ਹੈ, ਇਹ ਮੋਦੀ ਸਰਕਾਰ ਗਈ ਹੈ। ਤੇ ਜਿਹੜੇ ਹਰਿਆਣਾ ਵਾਲੇ ਟੱਪਦੇ ਨੇ ਉਹਨਾਂ ਦੀ ਪਿੱਠ ਤੇ ਵੀ ਮੋਦੀ ਸਰਕਾਰ। ਸੋ ਸੁਬਾ ਥੋੜਾ ਮਸਲਾ ਨਿਬੇੜ ਰਿਹਾ ਜੀ, ਇਹ ਤਾਂ ਧਿਰਾਂ ਇਕੱਠੀਆਂ ਹੋ ਕੇ ਹਮਲਾ ਕਰ ਰਹੀਆਂ। ਸੋ ਇਸ ਤਰ੍ਹਾਂ ਮਸਲੇ ਹੱਲ ਨਹੀਂ ਹੁੰਦੇ ਜੇ BBMP ਨੂੰ ਲੱਗਦਾ ਕਿ ਐਂ ਹੋ ਜਾਊਗਾ। ਮੈਂ ਤਾਂ ਹੀ ਕਹਿ ਰਿਹਾ ਕਿ ਮਾਨਯੋਗ ਅਦਾਲਤਾਂ ਨੂੰ ਵੀ ਧਰਾਤਲ ਤੋਂ ਮਸਲੇ ਨੂੰ ਬਚਣ ਦੀ ਲੋੜ ਹੈ ਕਿ ਅਸਲ ਸਥਿਤੀ ਕੀ ਹੈ, ਅਸਲ ਹਾਲਤ ਕੀ ਹੈ, ਅਸਲ ਹੱਕ ਸੱਚ ਕੀ ਹੈ। ਫਿਰ ਉਹਦੇ ਆਧਾਰ ਦੇ ਉੱਤੇ ਗਾਂਹਬੰਦੀ ਦੀ ਲੋੜ ਹੈ। ਔਰ ਹਰ ਗੱਲ ਨੂੰ ਜੇ ਤੁਸੀਂ ਸੋਚੋਗੇ ਅਦਾਲਤ ਜਾ ਕੇ ਨਿਬੇੜੋਗੇ, ਠੀਕ ਹੈ, ਫਿਰ ਫਰੀ ਜਾਓ, ਤਰੀਕਾ ਹੋਰ ਪਈ ਜਾਣਗੀਆਂ, ਫਿਰ ਐ ਨਹੀਂ ਨਿਬੜਦਾ ਮਸਲਾ। ਦੇਈ ਚਲੋ ਵਕੀਲਾਂ ਨੂੰ ਪੈਸੇ ਜਿੰਨੇ ਮਰਜ਼ੀ ਦੇਣੇ। ਤੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ, ਕਹਿੰਦੇ ਤੀਜੀ ਵਾਰ NSA ਦੇ ਵਿਰੋਧ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਰੋਸ ਮੁਜ਼ਾਹਰੇ ਹੋਏ ਨੇ ਜੀ। ਪ੍ਰਵੀਨ ਜੀ ਬਿਲਕੁਲ, ਅੰਮ੍ਰਿਤਪਾਲ ਸਿੰਘ ਹੋਰਾਂ ਤੇ ਜਿੱਦਾਂ ਤੀਜੀ ਵਾਰ NSA ਲਾਇਆ ਗਿਆ, ਹਾਂਜੀ, ਪਹਿਲੀ ਵਾਰ ਲਾਇਆ ਜੀ, ਹੈ ਨਾ, ਫਿਰ ਦੂਜੀ ਵਾਰ ਵਧਾਇਆ ਜੀ, ਤੇ ਤੀਜੀ ਵਾਰ ਤਾਂ ਤੁਹਾਡੇ ਕੋਲ ਕਾਰਨ ਵੀ ਨਹੀਂ ਕੋਈ ਦੱਸਣ ਨੂੰ। ਦੂਜੀ ਵਾਰ ਤਾਂ ਬਹਾਨਾ ਜਿਹਾ ਵੀ ਲਾ ਲਿਆ ਸੀ ਕਿ ਉੱਥੇ ਜੇਲਰ ਵਾਲਿਆਂ ਨਾਲ ਮਿਲ ਕੇ ਜੀ ਆਹ ਕਰ ਲਿਆ, ਉਹ ਕਰ ਲਿਆ, ਹੈ ਨਾ, ਇਸ ਲਈ ਜਿਹੀਆਂ ਗਤੀਵਿਧੀਆਂ। ਤੀਜੀ ਵਾਰ ਤਾਂ ਕਾਰਨ ਵੀ ਨਹੀਂ ਦੱਸਿਆ ਤੁਸੀਂ। ਸੋ ਜੇ ਬੰਦਾ ਮੈਂਬਰ ਪਾਰਲੀਮੈਂਟ ਹੈ ਔਰ ਲੋਕਾਂ ਨੇ ਚੁਣਿਆ ਹੈ ਨਾ, ਤੇ ਘੱਟੋ ਘੱਟ ਉਸ ਹਲਕੇ ਦੀ ਨੁਮਾਇੰਦਗੀ ਕਰਨ ਦਾ ਉਹਨੂੰ ਹੱਕ ਦਿਓ। ਜਾਂ ਤਾਂ ਫਿਰ ਇਹ ਚੀਜ਼ਾਂ ਬੰਦੇ ਕਰ ਦੋ ਕਿ ਬੰਦਾ ਜੇਲ੍ਹ 'ਚ ਬੈਠ ਕੇ ਚੋਣਾਂ ਹੀ ਲੜ ਸਕਦਾ ਭਾਈ। ਤੇ ਜੇ ਉਹਨੂੰ ਇਸ ਪ੍ਰਕਿਰਿਆ, ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਉਹਦੇ ਕੇਸ ਚੱਲਦੇ ਨੇ, ਉਹਨਾਂ ਦੇ ਵਿੱਚ ਲਾਓ ਟ੍ਰਾਇਲ, ਚਲਾਓ ਕੇਸ, ਪਾਓ ਤਰੀਕਾਂ, ਪੁੱਛੋ, ਕਰੋ ਬਿਆਨੀਆਂ, ਫਿਰ ਜੋ ਫੈਸਲਾ ਆਊਗਾ ਅਦਾਲਤੀ ਪ੍ਰਕਿਰਿਆ ਤਹਿਤ ਦੇਖਿਆ ਜਾਊਗਾ। ਪਰ ਇਹ ਢੰਗ ਤਰੀਕਾ ਕਿ ਵੀ NSA ਵਧਾਈ ਜਾਓ, ਇਹ ਸਿੱਧਾ ਮਨੁੱਖੀ ਹੱਕਾਂ ਦੇ ਘਾਣ ਦਾ ਵੀ ਇੱਕ ਪ੍ਰਤੀਕ ਲੱਗਦਾ। ਹਾਂਜੀ, ਸੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੀਆਂ ਧਿਰਾਂ ਅੰਮ੍ਰਿਤਪਾਲ ਦੇ ਵਿਚਾਰਧਾਰਾ ਨਾਲ ਸਹਿਮਤ ਹੋਣਗੀਆਂ ਜਾਂ ਨਹੀਂ ਹੋਣਗੀਆਂ। ਇਹ ਹਰੇਕ ਦਾ ਆਪਣਾ ਨਜ਼ਰੀਆ ਹੋ ਸਕਦਾ, ਪਰ ਕੁਝ ਕਾਨੂੰਨੀ ਨੁਕਤੇ ਤੇ ਕੁਝ ਮਨੁੱਖੀ ਅਧਿਕਾਰ ਦੇ ਨੁਕਤੇ ਹੁੰਦੇ ਨੇ, ਤੁਸੀਂ ਉਹਨਾਂ ਤੋਂ ਮੁੱਖ ਮੋੜ ਕੇ ਨਹੀਂ ਚੱਲ ਸਕਦੇ। ਸੋ ਇਹ ਵਰਤੀਰਾ ਤੇ ਇਸ ਨੂੰ ਲੈ ਕੇ ਪਰਿਵਾਰ ਨੇ, ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ, ਤੇ ਉਹਦੀ ਵਾਰਸ ਪੰਜਾਬ ਦੇ ਨੁਮਾਇੰਦਿਆਂ ਨੇ, ਤੇ ਉਹਦੇ ਝੰਡੇ ਥੱਲੇ ਇਕੱਠੇ ਹੋ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਰੋਸ ਮੁਜ਼ਾਹਰਾ ਕੀਤਾ। ਅੱਛਾ। ਔਰ ਉਸ ਰੋਸ ਮੁਜ਼ਾਹਰੇ ਦੇ ਆਧਾਰ ਦੇ ਉੱਤੇ DC ਨੂੰ ਮੰਗ ਪੱਤਰ ਦਿੱਤਾ, ਠੀਕ ਹੈ, ਤੇ ਕਿ ਸਾਡੀ ਸੁਣਵਾਈ ਹੋਵੇ। ਪਰ ਕੱਲ ਹੀ ਕਿਸਾਨਾਂ ਨੇ ਵੀ ਸ਼ੰਭੂ ਬਾਰਡਰ ਦੇ ਉੱਤੇ ਜਾ ਕੇ ਥਾਣਾ ਘੇਰਨਾ ਸੀ। ਅੱਛਾ। ਉਹਨਾਂ ਨੂੰ 2 ਦਿਨਾਂ ਦੇ ਘਰੋਂ ਚੱਕੀ ਜਾਂਦੇ ਨੇ, ਤੇ ਲੋਕ ਪੁੱਛੀ ਜਾਂਦੇ ਨੇ ਕਿ ਵੀ ਜੇ ਅੰਮ੍ਰਿਤਪਾਲ ਦੀ ਪਾਰਟੀ ਮੁਜ਼ਾਹਰਾ ਕਰ ਸਕਦੀ ਆ, ਫਿਰ ਕਹਿੰਦੇ ਕਿਸਾਨ ਕਿਉਂ ਨਹੀਂ, ਹੈ ਨਾ। ਤੇ ਜੇ ਤੁਹਾਡੇ ਮੰਤਰੀ ਸੰਤਰੀ ਪ੍ਰਦਰਸ਼ਨ ਕਰ ਸਕਦੇ ਨੇ ਨੰਗਲ ਡੈਮ ਤੇ ਬੈਠ ਕੇ ਜਾਂ ਦਿੱਲੀ ਜਾ ਕੇ ਕੇਜਰੀਵਾਲ ਤੇ, ਫਿਰ ਕਿਸਾਨ ਕਿਉਂ ਨਹੀਂ। ਸੋ ਇਹ ਵੀ ਟਕਰਾਅ ਵਾਲੀ ਸਥਿਤੀ ਸਰਕਾਰ ਆਪੇ ਤਾਂ ਨਹੀਂ ਪੈਦਾ ਕਰਨੀ ਚਾਹੁੰਦੀ। ਇੱਕ ਦੂਜੀਆਂ ਧਿਰਾਂ ਨਾਲ ਟਰਕਾ ਦੋ ਕਿ ਦੇਖੋ ਜੀ ਇਹਨਾਂ ਨੂੰ ਛੋੜ ਦੇਤੀ, ਸਾਨੂੰ ਨਹੀਂ। ਸੋ ਕੀ ਸਰਕਾਰਾਂ ਖੁਦੇ ਪੰਜਾਬ ਦੇ ਮਾਹੌਲ 'ਚ ਵਿਗਾੜ ਪਾ ਕੇ ਰੱਖਣਾ ਚਾਹੁੰਦੀਆਂ ਨੇ? ਕਿਉਂਕਿ ਕੱਲ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਕੋਈ ਇੱਕ ਬੰਦੇ ਵਾਲੀ ਗੱਡੀ ਵੀ ਸੁੱਕੀ ਨਹੀਂ ਲੰਘਣ ਦਿੱਤੀ ਪੁਲਿਸ ਨੇ, ਠੀਕ ਹੈ ਜੀ, ਜਿਹੜੀ ਚੈੱਕ ਨਾ ਕੀਤੀ ਹੋਵੇ। ਔਰ ਜਿੰਨੇ ਕੁ ਕਿਸਾਨ ਬਾਹਰ ਨਿਕਲੇ ਵੀ ਉਹਨਾਂ ਨੂੰ
ਕਿਤੇ ਰੋਕ ਲਿਆ, ਕਿਤੇ ਗ੍ਰਿਫਤਾਰ ਕਰ ਲਿਆ, ਕਿਤੇ ਉੱਥੇ ਹੀ ਧਰਨਿਆਂ ਤੇ ਬੈਠ ਗਏ। ਹੂੰ। ਤੇ ਇਹ ਸਾਰੇ ਵਰਤਾਰੇ ਨੇ ਵੀ ਸਰਕਾਰ ਦੇ ਖਿਲਾਫ ਕਿਸਾਨੀ ਤੌਰ ਤੇ ਰੋਸਾ ਵਧਾਇਆ। ਵਧਾਇਆ। ਦੂਸਰੇ ਪਾਸੇ ਅੰਮ੍ਰਿਤਪਾਲ ਵਾਲੀ ਆਵਾਜ਼ ਦੇ ਹਵਾਲੇ ਨਾਲ ਵੀ ਸਰਕਾਰ ਸਵਾਲੀਆ ਨਿਸ਼ਾਨ ਦੇ ਉੱਤੇ ਆ ਕਿ ਭਾਈ ਤੀਜੀ ਵਾਰ ਐਨਐਸਏ ਕਿਉਂ। ਨਹੀਂ ਦੇਖੋ ਸ਼ਰਮਾ ਜੀ, ਤਾਂ ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰ ਰਹੇ ਹਾਂ ਕਿ ਵਿਚਾਰਧਾਰਾ ਦਾ ਜਿਹੜਾ ਕਨਫਲਿਕਟ ਆ, ਉਹ ਮਤਭੇਦ ਹੋਣੇ ਉਹ ਇੱਕ ਵੱਖਰੀ ਗੱਲ ਹੈ। ਵਿਚਾਰਧਾਰਾ ਦੇ ਆਧਾਰ ਤੇ ਤੁਸੀਂ ਇਹ ਥੋੜ੍ਹਾ ਕਹਿ ਸਕਦੇ ਹੋ ਕਿ ਕਿਸੇ ਬੰਦੇ ਦੇ ਮਨੁੱਖੀ ਅਧਿਕਾਰ ਸਸਪੈਂਡ ਹੋ ਗਏ। ਮੰਨ ਲਓ ਆਪਾਂ ਕਿਸੇ ਖੱਬੇ ਪੱਖੀ ਜਾਂ ਆਪਾਂ ਕਿਸੇ ਸੱਜੇ ਪੱਖੀ ਵਾਲੀ ਜਿਹੜੀ ਕੱਟੜ ਵਿਚਾਰਧਾਰਾ ਉਹਦੇ ਆਪਾਂ ਹਾਮੀਦਾਰ ਨਹੀਂ ਗਏ, ਇਹਦਾ ਮਤਲਬ ਇਹ ਥੋੜਾ ਕਿ ਅਸੀਂ ਦੋਨਾਂ ਧਿਰਾਂ ਲਈ ਇਹ ਮੰਗੀ ਚੱਲੀ ਕਿ ਭਾਈ ਇਹਨਾਂ ਨੂੰ ਸਿੱਟੋ ਜੇਲ੍ਹਾਂ ਦੇ ਵਿੱਚ, ਜਾਂ ਇਹਨਾਂ ਨੂੰ ਤਾਂ ਜੇ ਕੋਈ ਕਿਸੇ ਸਜ਼ਾ ਹੋ ਗਈ ਤੇ ਇਹਨਾਂ ਨੂੰ ਉਸ ਤੋਂ ਵੀ ਵੱਧ ਸਮਾਂ ਰੱਖੀ ਚਲੋ। ਨਹੀਂ, ਏਦਾਂ ਨਹੀਂ ਹੋ ਸਕਦਾ। ਤੁਹਾਡਾ ਜਿਹੜਾ ਤਕਾਜ਼ਾ ਉਹ ਵਿਚਾਰਧਾਰਾ ਜਾਂ ਕੋਈ ਰੰਗ, ਨਸਲ, ਜਾਤ ਭੇਦ ਨਹੀਂ ਹੋ ਸਕਦਾ, ਕੋਈ ਖਿੱਤਾ ਨਹੀਂ ਹੋ ਸਕਦਾ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਪੰਜਾਬੀ ਰੇਡੀਓ ਐਸੇ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।